ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਇਸ ਟਾਈਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੇਰੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 4 ਤਰੀਕ ਆ ਅਤੇ ਤੁਹਾਡੇ ਲਈ ਸ਼ਾਮ ਦਾ ਜਿਹੜਾ ਵੀਰਵਾਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 4082722500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਸਡੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਨੀਵਰਸਿਟੀ, ਰਣਜੀਤ ਸਿੰਘ ਫਰੈਸਡੋ ਅਤੇ ਨਾਲ ਹੀ ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ। ਇਹਨਾਂ ਦੇ ਕੋਲੋਂ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਲੈ ਸਕਦੇ ਹੋ। ਇਸ ਦੇ ਨਾਲ ਨਾਲ ਕਮਰਸ਼ੀਅਲ ਲੋਨ, ਐਗਰੀਕਲਚਰ ਲੋਨ, ਘਰਾਂ ਦੇ ਲੋਨ ਅਤੇ ਰੀਫਾਈਨੈਂਸ ਦੇ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ 559-905-2575 5599052575 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਜਿਹੜੀ GOP ਆ ਉਹ ਹੁਣ ਟਰਾਈ ਕਰ ਰਹੇ ਆ, ਜਿਹੜੇ ਉਹਨਾਂ ਦੀ ਅਲਾਸਕਾ ਤੋਂ ਸੈਨੇਟਰ ਹੈਗੀ ਆ ਲੀਜ਼ਾ ਮਰਕੋਸਕੀ, ਵੀ ਉਹ ਉਹਨਾਂ ਦੇ ਨਾਲ ਜੁੜੀ ਰਹੇ। ਖਾਸ ਕਰਕੇ $1.9 ਟ੍ਰਿਲੀਅਨ ਦਾ ਜਿਹੜਾ ਪੈਂਡੇਮਿਕ ਰਿਲੀਫ ਪਲਾਨ ਆ ਉਹਦੇ ਵਿੱਚ ਜਨੈਨੀਮਸਲੀ ਜਿਹੜੇ GOP ਵਾਲੇ ਸੋਚ ਰਹੇ ਆ ਵੀ 50 ਦੇ 50 ਜਿਹੜੇ ਉਹਨਾਂ ਦੇ ਸੈਨੇਟਰ ਆ ਉਹ ਉਸ ਨੂੰ ਅਪੋਜ਼ ਕਰਨ। ਪਰ ਜਿਹੜੀ ਮਰਕੋਸਕੀ ਆ ਕਹਿੰਦੇ ਵੀ ਇਸ ਨੂੰ ਪ੍ਰਡਿਕਟ ਕਰਨਾ ਜਿਹੜਾ ਕਾਫੀ ਔਖਾ ਹੈਗਾ ਆ। ਉਹ ਆਪ ਵੀ ਕਾਫੀ ਕਨਫਿਊਜ਼ਨ ਦੇ ਵਿੱਚ ਆ, ਕਿਉਂਕਿ ਜਿਹੜੇ ਉਹਦੇ ਵੋਟਰਸ ਹੈਗੇ ਆ ਉਹ ਬਹੁਤੇ ਉਹਨਾਂ ਦੀ ਲੀਨਿੰਗ ਜਿਹੜੀ ਆ ਪ੍ਰੈਜ਼ੀਡੈਂਟ ਟਰੰਪ ਵੱਲ ਆ, ਅਤੇ ਜਿਹੜੀ ਮਰਕੋਸਕੀ ਆ ਇਹ ਕਈ ਵਾਰ ਉਹਨਾਂ ਦੇ ਅਗੇਂਸਟ ਜਾਂਦੀ ਰਹੀ ਹੈਗੀ ਆ। ਸੋ ਪਿਛਲੇ ਸਮੇਂ ਵੀ ਜਦੋਂ ਸੁਪਰੀਮ ਕੋਰਟ ਜਸਟਿਸ ਦੀ ਚੋਣ ਹੋਣੀ ਸੀ, ਉਸ ਟਾਈਮ ਦੇ ਉੱਤੇ ਵੀ ਇਹ ਜਿਹੜਾ ਆ ਬ੍ਰੈਟ ਕੈਵਨਾugh ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਚੁਣੇ ਗਏ ਆ, ਉਹਨਾਂ ਦੀ ਜਿਹੜੀ ਕਨਫਰਮੇਸ਼ਨ ਦੇ ਅਗੇਂਸਟ ਰਹੀ ਹੈਗੀ ਆ। ਪਰ ਐਮੀ ਕੌਨੀ ਵੈਰਟ ਦੇ ਹੱਕ ਦੇ ਵਿੱਚ ਰਹੀ ਹੈਗੀ ਆ। ਸੋ ਇਹ ਜਿਹੜੀ ਲੇਟੈਸਟ ਜਿਹੜਾ ਹੁਣ ਸਟਿਮੂਲਸ ਪੈਕੇਜ ਆ ਜਿਹਦੀ ਵੋਟਿੰਗ ਹੋਣੀ ਆ, ਉਹਦੇ ਸੰਬੰਧ ਦੇ ਵਿੱਚ ਜਿਹੜੀ ਰਿਪਬਲਿਕਨ ਪਾਰਟੀ ਆ ਉਹ ਇਹ ਕੋਸ਼ਿਸ਼ ਕਰ ਰਹੀ ਹੈਗੀ। ਜੀ, ਅਗਲੀ ਗੱਲ ਕਰਦੇ ਜਾਈਏ। ਸੈਨੇਟਰ ਰੌਨ ਜੌਨਸਨ ਜਿਹੜੇ ਵਿਸਕੌਨਸਨ ਤੋਂ ਹੈਗੇ ਨੇ, ਰਿਪਬਲਿਕਨ ਪਾਰਟੀ ਨੇ, ਪਾਰਟੀ ਦੇ ਵੱਲੋਂ ਉਹਨਾਂ ਨੇ ਸੈਨੇਟ ਦੇ ਵਿੱਚ ਇੱਕ ਚੀਜ਼ ਜਿਹੜੀ ਉਹ ਫੋਰਸ ਕੀਤੀ ਆ, ਜਿਸ ਦੇ ਨਾਲ ਜਿਹੜਾ $1.9 ਟ੍ਰਿਲੀਅਨ ਦਾ ਜਿਹੜਾ ਕੋਵਿਡ ਬਿੱਲ ਆ ਉਸ ਦੇ ਪੂਰੇ 628 ਪੇਜ ਆ ਸੈਨੇਟ ਦੇ ਵਿੱਚ ਹੁਣ ਪੜ੍ਹੇ ਜਾਣਗੇ। ਸੋ ਇਹਦੇ ਨਾਲ ਇਹ ਹੋਊਗਾ ਵੀ ਤਕਰੀਬਨ ਇੱਕ ਦਿਨ ਦਾ ਸਮਾਂ ਇਸ ਨੂੰ ਪੂਰਿਆਂ ਨੂੰ ਪੜ੍ਹਦਿਆਂ ਨੂੰ ਜਿਹੜਾ ਉਹ ਲੱਗੇਗਾ, ਅਤੇ ਇਹਦੇ ਨਾਲ ਜਿਹੜੀ ਵੋਟ ਹੋਣੀ ਸੀਗੀ ਇਸ ਲੈਜਿਸਲੇਸ਼ਨ ਦੇ ਉੱਤੇ ਉਸ ਦੇ ਵਿੱਚ ਥੋੜ੍ਹਾ ਡਿਲੇ ਹੋ ਸਕਦਾ ਆ। ਸੋ ਜੌਨਸਨ ਨੇ ਕਿਹਾ ਵੀ ਮੈਂ ਐਜੂਕੇਟ ਕਰਨਾ ਚਾਹੁੰਦਾ ਹਾਂ ਅਮਰੀਕਨ ਪੀਪਲ ਨੂੰ, ਲੋਕਾਂ ਨੂੰ, ਵੀ ਇਸ $1.9 ਟ੍ਰਿਲੀਅਨ ਦੇ ਪੈਕੇਜ ਦੇ ਵਿੱਚ ਕੀ ਚੀਜ਼ ਜਿਹੜੀ ਉਹ ਹੈਗੀ ਆ, ਕਿਹੜੇ ਪ੍ਰੋਵੀਜ਼ਨਸ ਜਿਹੜੇ ਆ ਉਹ ਇਸ ਦੇ ਵਿੱਚ ਰੱਖੇ ਗਏ ਆ। ਖਾਸ ਕਰਕੇ ਕਹਿੰਦੇ ਉਹ ਜਿਹੜੇ ਕੋਵਿਡ ਰਿਲੀਫ ਦੇ ਨਾਲ ਸੰਬੰਧਿਤ ਨਹੀਂ ਹਨ। ਕਹਿੰਦੇ ਵੀ ਇਸ ਪੂਰੇ ਪ੍ਰੋਸੈਸ ਨੂੰ ਤਕਰੀਬਨ 10 ਘੰਟੇ ਦਾ ਸਮਾਂ ਜਿਹੜਾ ਆ ਉਹ ਲੱਗ ਸਕਦਾ ਆ। ਸੋ ਕਹਿੰਦੇ ਵੀ ਉਹਨਾਂ ਨੇ ਰਿਪੋਰਟਰਸ ਨੂੰ ਜਿਹੜਾ ਉਹ ਅੱਜ ਦੱਸਿਆ ਵੀ ਉਹ ਕਹਿੰਦੇ ਵੀ ਮੈਨੂੰ ਲੱਗ ਰਿਹਾ ਸੀਗਾ ਵੀ ਇਹ ਜ਼ਰੂਰੀ ਆ ਵੀ ਜਿਹੜੇ ਸੈਨੇਟ ਦੇ ਕਲਰਕ ਆ ਇਹ ਪੂਰੇ ਦਾ ਪੂਰਾ ਜਿਹੜਾ ਬਿੱਲ ਆ ਉਸ ਨੂੰ ਵਰਡ ਟੂ ਵਰਡ ਜਿਹੜਾ ਆ ਉਹ ਪੜ੍ਹਨ। ਸੋ ਲੈਟਸ ਸੀ ਆਉਣ ਵਾਲੇ ਜਿਹੜੇ ਆ ਉਹ ਸਮੇਂ ਦੇ ਵਿੱਚ ਕੀ ਹੁੰਦਾ ਆ। ਤਕਰੀਬਨ ਜਦੋਂ ਇੱਦਾਂ ਦੇ ਸੈਨੇਟ ਦੇ ਬਿੱਲ ਜਿਹੜੇ ਇੱਦਾਂ ਪੜ੍ਹਾਏ ਜਾਂਦੇ ਨੇ, ਉਹ ਇੱਕ ਡਿਲੇ ਕਰਨ ਦਾ ਟੈਕਟਿਕ ਵੀ ਹੁੰਦਾ ਆ। ਪਰ ਇਸ ਦੇ ਉੱਤੇ ਜਿਹੜੇ ਲਿੰਡਸੇ ਗ੍ਰਾਹਮ ਆ ਉਹਨਾਂ ਨੇ ਕਿਹਾ ਵੀ ਮੈਂ ਜਦੋਂ ਇਹ ਪੜ੍ਹਿਆ ਜਾਊਗਾ ਮੈਂ ਬਾਹਰ ਨਹੀਂ ਬੈਠੂੰਗਾ, ਮੈਂ ਇਸ ਨੂੰ ਜਿਹੜਾ ਉਹ ਸੁਣੂੰਗਾ। ਅਤੇ ਇਸ ਦੇ ਉੱਤੇ ਜਿਹੜੇ ਮੈਜੋਰਟੀ ਲੀਡਰ ਆ ਚੱਕ ਸ਼ੂਮਰ, ਉਹਨਾਂ ਨੇ ਕਿਹਾ ਵੀ ਜੌਨਸਨ ਹੋਣਾ ਦਾ ਇਹ ਜਿਹੜਾ ਪੈਂਤੜਾ ਆ
ਇਸ ਦੇ ਨਾਲ ਇਹੀ ਹੋਣਾ ਵੀ ਕੁਛ ਕੁ ਸੈਨੇਟ ਕਲਰਕਸ ਆ ਉਹਨਾਂ ਦੇ ਗਲੇ ਦੇ ਵਿੱਚ ਖਰਾਬ ਜਿਹੜੇ ਉਹ ਹੋਣਗੇ। ਇਸ ਤੋਂ ਜ਼ਿਆਦਾ ਜਿਹੜਾ ਉਹ ਕੁਛ ਨਹੀਂ ਹੋਣਾ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਪਰ ਪਾਰਟੀ ਲਾਈਨ ਦੇ ਉੱਤੇ ਜਿਹੜੇ ਇਸ ਬਿੱਲ ਦੇ ਪਾਸ ਹੋਣ ਦੇ ਅਸਾਰ ਜਿਹੜੇ ਆ ਉਹ ਨਜ਼ਰ ਆ ਰਹੇ ਨੇ। ਅਤੇ ਟਾਈ ਦੇ ਜਿਹੜੇ ਆ ਮੌਕੇ ਦੇ ਉੱਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਆ ਉਹ ਆਪਣੀ ਵੋਟ ਪਾ ਕੇ ਇਸ ਬਿੱਲ ਨੂੰ ਪਾਸ ਕਰ ਸਕਦੇ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਟੈਕਸਸ ਦੇ ਲੈਫਟੀਨੈਂਟ ਗਵਰਨਰ ਆ ਉਹਨਾਂ ਨੇ ਜਿਹੜਾ ਜੋ ਬਾਈਡਨ ਦੇ ਉੱਤੇ ਜਿਹੜਾ ਇੱਕ ਤਰ੍ਹਾਂ ਨਾਲ ਆਪਣਾ ਬਿਆਨ ਕੱਸਿਆ ਆ ਵੀ ਜਿਹੜੀਆਂ ਅਸੀਂ ਰੀਸਟ੍ਰਿਕਸ਼ਨ ਠਾਈਆਂ ਆ ਉਹਦੇ ਵਿੱਚ ਉਹ ਬਿਨਾਂ ਕਿਸੇ ਗੱਲ ਦੇ ਜਿਹੜੀ ਆ ਲੱਤ ਪਸਾ ਰਹੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਮਿਸੀਸਿਪੀ ਅਤੇ ਜਿਹੜੇ ਟੈਕਸਸ ਸਟੇਟ ਆ ਦੋਨਾਂ ਦੇ ਜਿਹੜੇ ਗਵਰਨਰਸ ਨੇ ਕਿਹਾ ਆ ਵੀ ਕੋਈ ਮਾਸਕ ਲਾਉਣ ਦੀ ਜ਼ਰੂਰਤ ਨਹੀਂ। ਹੁਣ ਜਿੱਦਾਂ ਹੀ ਪਹਿਲਾਂ ਚੱਲਦਾ ਸੀ ਮਾਰਚ 17 2020 ਤੋਂ ਪਹਿਲਾਂ, ਸੋ ਉੱਦਾਂ ਹੀ ਤੁਸੀਂ ਬਿਜ਼ਨਸ ਕਰ ਸਕਦੇ ਆ, ਰੈਸਟੋਰੈਂਟ ਜੋ ਮਰਜ਼ੀ। ਪਰ ਜੋ ਬਾਈਡਨ ਹੁਣੀ ਕਹਿੰਦੇ ਵੀ ਇਹਦੇ ਨਾਲ ਜਿਹੜੇ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਸਕਦੀ ਆ, ਇਹ ਸਹੀ ਨਹੀਂ ਹੈਗੀ। ਪਰ ਦੂਸਰੇ ਪਾਸੇ ਟੈਕਸਸ ਦੇ ਜਿਹੜੇ ਲੈਫਟੀਨੈਂਟ ਗਵਰਨਰ ਆ ਉਹਨਾਂ ਨੇ ਇਹ ਕਿਹਾ ਵੀ ਦੇਖੋ ਬਾਰਡਰ ਜਿਹੜਾ ਖੋਲ੍ਹ ਦਿੱਤਾ ਗਿਆ ਹੈ ਅਮਰੀਕਾ ਵੱਲੋਂ ਅਤੇ ਕਾਫੀ ਲੋਕ ਜਿਹੜੇ ਆ ਉਹ ਬਾਰਡਰ ਕ੍ਰੋਸ ਕਰਕੇ ਆ ਰਹੇ ਆ ਅਤੇ ਕਹਿੰਦੇ ਵੀ 100 ਦੇ ਕਰੀਬ ਜਿਹੜੇ ਲੋਕ ਆ ਉਹ ਇਲੀਗਲ ਜਿਹੜੇ ਕ੍ਰੋਸ ਕਰ ਗਏ। ਇਲੀਗਲ ਤਾਂ ਕਹਿੰਦੇ ਹਜ਼ਾਰਾਂ ਦੀ ਗਿਣਤੀ 'ਚ ਕਰ ਰਹੇ ਆ, ਪਰ 100 ਇਲੀਗਲ ਇਮੀਗ੍ਰੈਂਟ ਜਿਨ੍ਹਾਂ ਨੇ ਕ੍ਰੋਸ ਕੀਤਾ ਉਹ ਕਰੋਨਾ ਵਾਇਰਸ ਪੋਜ਼ੀਟਿਵ ਪਾਏ ਗਏ ਹੈਗੇ ਆ। ਸੋ ਉਹਨਾਂ ਦੇ ਉੱਤੇ ਕਹਿੰਦੇ ਵੀ ਉਹ ਗੱਲਬਾਤ ਨਹੀਂ ਕਰ ਰਹੇ। ਅਤੇ ਦੂਸਰੇ ਪਾਸੇ ਕਹਿੰਦੇ ਜਿਹੜੇ ਕੈਲੀਫੋਰਨੀਆ ਦਾ ਗਵਰਨਰ ਆ ਉਹ ਤਾਂ ਇਹੀ ਚਾਹੁੰਦਾ ਆ ਵੀ ਲੋਕ ਆਪਣੀ ਕੇਵਜ਼ ਵਿੱਚ ਜਿੱਦਾਂ ਇੱਕ ਤਰ੍ਹਾਂ ਨਾਲ ਗੁਫਾ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਲੁਕੇ ਰਹਿਣ ਅਤੇ ਕੋਈ ਜਿਹੜਾ ਬਿਜ਼ਨਸ ਆ ਉਹ ਨਾ ਚੱਲੇ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਨਿਊਜ਼ੀਲੈਂਡ ਦੇ ਵਿੱਚ ਹੁਣੇ ਕੁਛ ਸਮਾਂ ਪਹਿਲਾਂ ਇੱਕ ਬਹੁਤ ਵੱਡਾ ਜਿਹੜਾ ਉਹ ਭੂਚਾਲ ਆਇਆ ਆ। 8.1 ਤੀਬਰਤਾ ਇਸ ਮੌਕੇ ਜਿਹੜੇ ਇਸ ਭੂਚਾਲ ਦੀ ਜਿਹੜੀ ਉਹ ਦੱਸੀ ਗਈ ਆ। ਇਸ ਦੇ ਕਰਕੇ ਸੁਨਾਮੀ ਦੀਆਂ ਜਿਹੜੀਆਂ ਵਾਰਨਿੰਗਸ ਆ ਉਹ ਨਿਊਜ਼ੀਲੈਂਡ ਦੇ ਵਿੱਚ ਕਹਿੰਦੇ ਆ ਉਹ ਗੂੰਜੀਆਂ ਆ, ਜਿਸ ਕਰਕੇ ਹਜ਼ਾਰਾਂ ਹੀ ਲੋਕਾਂ ਨੂੰ ਉਹ ਜਿਹੜੇ ਖਾਸ ਕਰਕੇ ਤੱਟ ਦੇ ਨਜ਼ਦੀਕ ਰਹਿੰਦੇ ਆ ਉਹਨਾਂ ਨੂੰ ਉੱਥੋਂ ਜਾਣ ਦੇ ਲਈ, ਇਵੈਕੂਏਟ ਕਰਨ ਦੇ ਲਈ ਜਿਹੜਾ ਉਹ ਹੁਕਮ ਜਿਹੜੇ ਉਹ ਜਾਰੀ ਕੀਤੇ ਗਏ ਨੇ। ਸੋ ਕਹਿੰਦੇ ਵੀ ਇਹੀ ਨਹੀਂ, ਇਸ ਦੇ ਨਾਲ ਪਹਿਲਾਂ 7.4 ਅਤੇ 7.3 ਦੇ 2 ਹੋਰ ਭੂਚਾਲ ਵੀ ਜਿਹੜੇ ਆ ਉਹ ਉੱਥੇ ਆਏ ਸੀਗੇ। ਯਾਦ ਹੋਣਾ ਆ ਵੀ ਕਾਫੀ ਵਰ੍ਹੇ ਪਹਿਲਾਂ ਇੱਦਾਂ ਹੀ ਇੱਕ ਭੂਚਾਲ ਜਿਹੜਾ ਆ ਉਹ ਸੁਨਾਮੀ ਦੀਆਂ ਕਹਿਰ ਬਣ ਕੇ ਜਿਹੜਾ ਉਹ ਆਇਆ ਸੀ, ਜਿਸ ਨੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਹਜ਼ਾਰਾਂ ਹੀ ਲੱਖਾਂ ਹੀ ਜਾਨਾਂ ਜਿਹੜੀਆਂ ਆ ਉਹ ਲੈ ਲਈਆਂ ਸੀ ਅਤੇ ਬਿਲੀਅਨਸ ਆਫ ਡਾਲਰ ਦਾ ਉਸ ਦੇ ਕਰਕੇ ਜਿਹੜਾ ਆ ਦੂਜਾ ਨੁਕਸਾਨ ਵੀ ਜਿਹੜਾ ਉਹ ਹੋਇਆ ਸੀਗਾ। ਸੋ ਕਹਿੰਦੇ ਵੀ ਇਸ ਵਾਰਨਿੰਗ ਆਉਣ ਤੋਂ ਬਾਅਦ ਦੇ ਵਿੱਚ ਨਿਊਜ਼ੀਲੈਂਡ ਦੇ ਲੋਕ ਜਿਹੜੇ ਉੱਚੇ ਇਲਾਕੇ ਆ ਉਹਨਾਂ ਵੱਲ ਨੂੰ ਜਿਹੜਾ ਉਹ ਭੱਜੇ ਨੇ। ਪਰ ਹਾਲ ਦੀ ਘੜੀ ਕੋਈ ਅਜਿਹੀ ਖਬਰ ਜਿਹੜੀ ਉਹ ਨਹੀਂ ਆਈ ਵੀ ਕੋਈ ਇੰਜਰੀਜ਼ ਜਾਂ ਕੋਈ ਨੁਕਸਾਨ ਜਿਹੜਾ ਆ ਉਹ ਹੋਇਆ ਹੋਵੇ। ਉਮੀਦ ਕਰਦੇ ਹਾਂ ਵੀ ਸੁਨਾਮੀ ਜਿਹੜੀ ਆ ਉਹ ਨਾ ਹੀ ਜਿਹੜੀ ਉਹ ਆਵੇ, ਕਿਉਂਕਿ ਜਦੋਂ ਮਹਾਂਸਾਗਰਾਂ ਦੇ ਵਿੱਚ ਇੱਦਾਂ ਦੇ ਭੂਚਾਲ ਆਉਂਦੇ ਆ ਅਤੇ ਜੇ ਸੁਨਾਮੀ ਆਉਂਦੀ ਆ ਤਾਂ ਉਹ 4 ਚੁਫੇਰੇ ਜਿਹੜੀ ਉਹ ਫੈਲਦੀ ਆ। ਅਤੇ ਨਿਊਜ਼ੀਲੈਂਡ ਦੇ ਲਾਗੇ ਫੀਜੀ ਵੀ ਆ ਅਤੇ ਹੋਰ ਕਈ ਮੁਲਕ ਵੀ ਜਿਹੜੇ ਆਲੇ ਦੁਆਲੇ ਜਿਹੜੇ ਉਹ ਆ ਸਕਦੇ ਨੇ ਜਿੱਥੇ ਕਾਫੀ ਭਾਰੀ ਨੁਕਸਾਨ ਹੋ ਸਕਦਾ ਜੇ ਅਸਲ ਦੇ ਵਿੱਚ ਸੁਨਾਮੀ ਜਿਹੜੀ ਉਹ ਆ ਗਈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗ ਸਕੂਗਾ ਵੀ ਸੁਨਾਮੀ ਆਵੇਗੀ ਜਾਂ ਨਹੀਂ। ਚਲੋ ਇਹੀ ਅਰਦਾਸ ਕਰੀਏ ਵੀ ਇੱਦਾਂ ਦੀ ਚੀਜ਼ ਜਿਹੜੀ ਉਹ ਨਾ ਹੀ ਵਾਪਰੇ। ਪਰ ਕਾਫੀ ਪਾਵਰਫੁਲ, ਬਹੁਤ ਸ਼ਕਤੀਸ਼ਾਲੀ ਜਿਹੜਾ ਇਹ 8.1 ਤੀਬਰਤਾ ਦਾ ਜਿਹੜਾ ਭੂਚਾਲ ਆ ਉਹ ਦੱਸਿਆ ਗਿਆ ਆ, ਜਿਸ ਮੌਕੇ ਹੁਣ ਆਪਾਂ ਤੁਹਾਡੇ ਨਾਲ ਖਬਰਾਂ ਦੱਸ ਰਹੇ ਹਾਂ। ਹਾਲ ਦੀ ਘੜੀ ਇਹੀ ਜਿਹੜੇ ਆ ਉਹ ਲੇਟੈਸਟ ਜਿਹੜੀ ਅਪਡੇਟ ਹੈਗੀ ਆ। ਉੱਥੋਂ ਦੀ ਜਿਹੜੀ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਆ ਉਸ ਨੇ ਕਿਹਾ ਵੀ ਮੈਂ ਉਮੀਦ ਕਰਦੀ ਹਾਂ ਵੀ ਸਾਰੇ ਜਣੇ ਠੀਕ ਠਾਕ ਸਹੀ ਸਲਾਮਤ ਹੋਣ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਆ ਉਹਨਾਂ ਨੂੰ ਜਿਹੜੀ ਅਕਿਊਜ਼ ਕਰਨ ਵਾਲੀ ਜਿਹੜੀ ਬੀਬੀ ਆ ਉਸਨੇ ਅੱਜ CBS ਜਿਹੜੀ ਆ ਈਵਨਿੰਗ ਨਿਊਜ਼ ਦੇ ਵਿੱਚ ਨੋਰਾ ਓਡੈਨਲ ਜਿਹੜੀ ਉਹਨਾਂ ਦੇ ਨਾਲ ਇੰਟਰਵਿਊ ਦੌਰਾਨ ਦੱਸਿਆ ਵੀ ਕਿਸ ਤਰ੍ਹਾਂ ਜਿਹੜਾ ਗਵਰਨਰ ਆ ਉਹ ਮੈਨੂੰ ਯੂਜ਼ ਕਰਨਾ ਚਾਹੁੰਦਾ ਸੀ ਧੱਕੇ ਦੇ ਨਾਲ। ਅਤੇ ਇਹ ਜਿਹੜਾ ਉਸਨੇ ਹੋਰ ਵੀ ਕਿਹਾ, ਰਿਕੁਐਸਟ ਕੀਤਾ ਵੀ ਜੇ ਕੋਈ ਹੋਰ ਵੀ ਲੇਡੀ ਦੇ ਨਾਲ ਇੱਦਾਂ ਦਾ ਵਰਤਾਓ ਜਿਹੜਾ ਗਵਰਨਰ ਵੱਲੋਂ ਹੋਇਆ ਆ ਅਤੇ ਉਹਨਾਂ ਨੂੰ ਮੂਹਰੇ ਆਉਣਾ ਚਾਹੀਦਾ। ਹੁਣ ਤੱਕ 3 ਜਿਹੜੀਆਂ ਲੇਡੀਜ਼ ਆ ਉਹ ਅੱਗੇ ਆ ਚੁੱਕੀਆਂ ਜਿਨ੍ਹਾਂ ਨੇ ਜਿਹੜਾ ਗਵਰਨਰ ਕੁਓਮੋ ਆ ਉਹਨਾਂ ਨੂੰ ਅਕਿਊਜ਼ ਕੀਤਾ ਵੀ ਉਹਨਾਂ ਨੂੰ ਸੈਕਸ਼ੁਅਲੀ ਜਿਹੜਾ ਹਰਾਸ ਕਰਨ ਦੀ ਜਿਹੜੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਗਈ ਆ। ਉਹਨਾਂ ਨੇ ਆਪਣੀ ਇੱਕ ਤਰ੍ਹਾਂ ਨਾਲ ਸੌਰੀ ਤਾਂ ਕੀਤਾ ਆ ਪਰ ਉਹ ਰਿਜ਼ਾਈਨ ਨਹੀਂ ਕਰ ਰਹੇ। ਪਰ
ਨਿਊਯਾਰਕ ਦੇ ਜਿਹੜੇ ਕਈ ਡੈਮੋਕ੍ਰੈਟਿਕ ਸਟੇਟ ਦੇ ਜਿਹੜੇ ਕਾਂਗਰਸਮੈਨ ਹੈਗੇ ਆ, ਉਹ ਹੁਣ ਪੁਸ਼ ਕਰ ਰਹੇ ਆ ਵੀ ਗਵਰਨਰ ਨੂੰ ਜਿਹੜਾ ਰਿਜ਼ਾਈਨ ਕਰਨਾ ਚਾਹੀਦਾ ਹੈ। ਜੀ ਜੀ ਅਗਲੀ ਜਿਹੜੀ ਉਹ ਆਪਾਂ ਗੱਲ ਕਰਦੇ ਜਾਈਏ ਤਾਂ ਜਿਹੜੇ ਕੈਪੀਟਲ ਪੁਲਿਸ ਆ ਉਹਨਾਂ ਨੇ ਨੈਸ਼ਨਲ ਗਾਰਡਸ ਦੀ ਐਕਸਟੈਂਸ਼ਨ ਦੀ ਗੱਲ ਜਿਹੜੀ ਉਹ ਆਖੀ ਆ। US ਕੈਪੀਟਲ ਪੁਲਿਸ ਨੇ 2 ਮਹੀਨੇ ਦੇ ਲਈ 60 ਦਿਨਾਂ ਦੇ ਲਈ ਨੈਸ਼ਨਲ ਗਾਰਡ ਟਰੂਪਸ ਆ ਜਿਹੜੇ ਇਸ ਟਾਈਮ ਵਾਸ਼ਿੰਗਟਨ DC ਦੇ ਵਿੱਚ ਹੈਗੇ ਆ, ਉਸ ਦਾ ਕੁਛ ਹਿੱਸਾ ਆ ਉੱਥੇ ਹੀ ਰੱਖਣ ਦੇ ਲਈ ਆਖਿਆ ਹੈਗਾ ਆ। ਅੱਜ ਜਿਹੜਾ ਉੱਥੇ ਆਪਾਂ ਦੇਖਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਕੈਪੀਟਲ ਬਿਲਡਿੰਗ ਜਿਹੜੀ ਉਹ ਬੰਦ ਇਸ ਲਈ ਰੱਖੀ ਗਈ ਸੀ ਵੀ ਕਹਿੰਦੇ ਵੀ FBI ਅਤੇ ਹੋਰ ਜਿਹੜੀਆਂ ਏਜੰਸੀਆਂ ਕਹਿ ਰਹੀਆਂ ਸੀਗੀਆਂ ਵੀ ਇੱਥੇ ਥ੍ਰੈਟ ਸੀਗਾ ਵੀ ਕੋਈ ਨਾ ਕੋਈ ਵਾਇਲੈਂਸ ਜਿਹੜੀ ਉਹ ਅੱਜ ਵੀ ਜਿਹੜੀ ਉਹ ਕੀਤੀ ਜਾ ਸਕਦੀ ਹੈਗੀ ਆ। ਐਕਟਿੰਗ ਪੁਲਿਸ ਚੀਫ ਜੋਗਾਨੰਦਾ ਪਿਟਮੈਨ ਉਹਨਾਂ ਨੇ ਡਿਪਾਰਟਮੈਂਟ ਆਫ ਡਿਫੈਂਸ ਨੂੰ ਜਿਹੜਾ ਉਹ ਆਖਿਆ ਆ ਵੀ ਕੈਪੀਟਲ ਦੇ ਵਿੱਚ ਜਿੱਥੇ ਇਸ ਟਾਈਮ 5200 ਗਾਰਡਸਮੈਨ ਮੌਜੂਦ ਹੈਗੇ ਆ ਵੀ ਉਹਨਾਂ ਦੇ ਵਿੱਚੋਂ ਜਿਹੜਾ ਕੁਛ ਹਿੱਸਾ ਆ ਉੱਥੇ ਹੀ ਰਹਿਣ ਦਿੱਤਾ ਜਾਵੇ ਅਗਲੇ ਤਕਰੀਬਨ 2 ਮਹੀਨਿਆਂ ਦੇ ਲਈ। ਇਸ ਟਾਈਮ ਡਿਫੈਂਸ ਸੈਕਟਰੀ ਲੋਇਡ ਆਸਟਿਨ ਜਿਹੜੇ ਉਹ ਉਹਨਾਂ ਦੇ ਕੋਲ ਇਹ ਕਹਿ ਲਓ ਵੀ ਚਿੱਠੀ ਇਹਨਾਂ ਦੀ ਪਹੁੰਚੀ ਆ ਅਤੇ ਹੁਣ ਦੇਖਦੇ ਹਾਂ ਵੀ ਇਸ ਦੇ ਉੱਤੇ ਉਹ ਕੀ ਡਿਸੀਜ਼ਨ ਲੈਂਦੇ ਨੇ। ਜੀ ਅਗਲੀ ਖਬਰ ਵੱਲ ਚੱਲੀਏ। ਗ੍ਰੈਂਡ ਕੈਨੀਅਨਸ ਐਰੀਜ਼ੋਨਾ ਦੇ ਵਿੱਚ ਇੱਕ ਉੱਥੇ ਦੇ ਜਿਹੜੇ ਪਾਰਕ ਸਰਵਿਸਿਜ਼ ਆ ਉਹਨਾਂ ਨੇ ਇੱਕ 40 ਸਾਲਾਂ ਜੌਨ ਪੈਨਿੰਗਟਨ ਦੀ ਬੋਡੀ ਜਿਹੜੀ ਆ ਉਹ ਲੱਭੀ ਹੈਗੀ ਆ। ਕਹਿੰਦੇ ਪਈ 450 ਫੁੱਟ ਡੂੰਘੇ, ਐਕਚੁਅਲੀ 465 ਫੁੱਟ ਡੂੰਘਾ ਜਿਹੜਾ ਆ ਉਹਦਾ ਮੋਟਰਸਾਈਕਲ ਵੀ ਉੱਥੇ ਡਿੱਗਿਆ ਸੀ ਅਤੇ ਉਹਦੀ ਜਿਹੜੀ ਬੋਡੀ ਵੀ ਪਈ ਸੀ, ਉਹਦੀ ਜਿਹੜੀ ਡੈਥ ਉੱਥੇ ਹੋ ਗਈ। 1 ਮਹੀਨੇ ਤੋਂ ਇਹ ਜਿਹੜਾ ਹੈਗਾ ਆ ਉਹ ਗੁਆਚਿਆ ਹੋਇਆ ਸੀ। ਜੀ ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਟੈਨਸੀ ਦੇ ਵਿੱਚ ਕੁਛ ਜਿਹੜੀਆਂ ਏਜੰਸੀਆਂ ਦੇ ਸਾਂਝੇ ਆਪਰੇਸ਼ਨ ਦੇ ਦੌਰਾਨ 150 ਜਿਹੜੇ ਗਵਾਚੇ ਜਿਨ੍ਹਾਂ ਦੀ ਭਾਲ ਸੀਗੀ ਬੱਚਿਆਂ ਦੀ ਉਹਨਾਂ ਨੂੰ ਰਿਕਵਰ ਕੀਤਾ ਗਿਆ ਆ। ਇਸ ਆਪਰੇਸ਼ਨ ਦੇ ਤਹਿਤ ਉਹਨਾਂ ਨੇ ਦੱਸਿਆ ਵੀ ਜ਼ਿਆਦਾਤਰ ਇਹਨਾਂ ਬੱਚਿਆਂ ਨੂੰ ਹਿਊਮਨ ਟਰੈਫਿਕਿੰਗ ਦਾ ਜਿਹੜਾ ਉਹ ਸ਼ਿਕਾਰ ਆ ਉਹ ਬਣਾਇਆ ਜਾਂਦਾ ਸੀਗਾ ਅਤੇ ਜਿਹੜੇ ਬੱਚੇ ਗਵਾਚੇ ਸੀਗੇ ਜਿਨ੍ਹਾਂ ਦੀ ਭਾਲ ਸੀ ਉਹਨਾਂ ਦੀ ਉਮਰ 3 ਤੋਂ 17 ਸਾਲ ਦੇ ਦਰਮਿਆਨ ਦੱਸੀ ਗਈ ਆ। ਜਨਵਰੀ ਫਰਵਰੀ ਦੇ ਵਿੱਚ 3 ਵੱਡੇ ਛਾਪੇਮਾਰੀਆਂ ਦੇ ਦੌਰਾਨ ਉਹਨਾਂ ਨੇ 150 ਜਿਹੜਾ ਬੱਚਾ ਆ ਉਹ ਇੱਕ ਹਿਸਾਬ ਦੇ ਨਾਲ ਇਹਨਾਂ ਦਰਿੰਦਿਆਂ ਦੇ ਹੱਥੋਂ ਜਿਹੜਾ ਆ ਉਹ ਬਚਾ ਲਿਆ ਹੈਗਾ ਆ। ਕਹਿੰਦੇ ਵੀ ਇੱਕ ਬੱਚਾ ਆਲਰੇਡੀ ਉਹਨਾਂ ਨੇ ਆਇਡੈਂਟੀਫਾਈ ਕੀਤਾ ਗਿਆ ਵੀ ਉਸ ਨੂੰ ਪਹਿਲਾਂ ਉਸ ਨੂੰ ਹਿਊਮਨ ਟਰੈਫਿਕਿੰਗ ਦਾ ਜਿਹੜਾ ਉਹ ਸ਼ਿਕਾਰ ਹੋਇਆ ਹੈਗਾ ਆ। ਸੋ ਆਪਰੇਸ਼ਨ ਵਾਲੰਟੀਅਰ ਸਟਰੋਂਗ ਕਰਕੇ ਇਸ ਨੂੰ ਨਾਮ ਦਿੱਤਾ ਗਿਆ ਸੀ, ਜਿਸ ਦੇ ਵਿੱਚ ਟੈਨਸੀ ਬਿਊਰੋ ਆਫ ਇਨਵੈਸਟੀਗੇਸ਼ਨ, US ਮਾਰਸ਼ਲ ਸਰਵਿਸ ਅਤੇ ਟੈਨਸੀ ਡਿਪਾਰਟਮੈਂਟ ਆਫ ਚਿਲਡਰਨ ਸਰਵਿਸ ਜਿਹੜੀ ਆ ਉਹਨਾਂ ਨੇ ਮਿਲ ਕੇ ਸਾਂਝੇ ਤੌਰ ਦੇ ਉੱਤੇ ਇਹ ਅਭਿਆਨ ਜਿਹੜਾ ਚਲਾ ਕੇ 150 ਜਿਹੜੇ ਆ ਉਹ ਜਵਾਨ ਬੱਚਿਆਂ ਨੂੰ, ਨੌਜਵਾਨ ਬੱਚਿਆਂ ਨੂੰ ਜਿਹੜਾ ਆ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਮਾੜੀ ਜ਼ਿੰਦਗੀ ਅਤੇ ਹੋ ਸਕਦਾ ਕਈਆਂ ਦੀ ਇਸ ਦੇ ਵਿੱਚ ਮੌਤ ਵੀ ਹੋ ਜਾਂਦੀ, ਉਸ ਤੋਂ ਜਿਹੜਾ ਇਹਨਾਂ ਨੇ ਬਚਾਇਆ ਹੈਗਾ ਆ। ਜੀ ਅਗਲੀ ਖਬਰ ਈਰਾਨ ਤੋਂ ਆ ਰਹੀ ਹੈ। ਕਹਿੰਦੇ ਈਰਾਨ ਜਿਹੜਾ ਆ ਹੁਣ ਇਹ ਜੋ ਬਾਈਡਨ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਲਈ ਇੱਕ ਬਹੁਤ ਵੱਡੀ ਸਿਰਦਰਦੀ ਬਣ ਸਕਦਾ ਹੈਗਾ ਆ। ਅੱਜ ਈਰਾਨ ਦਾ ਇੱਕ ਜਿਹੜਾ ਓਪੋਜੀਸ਼ਨ ਗਰੁੱਪ ਹੈਗਾ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਵੀ ਈਰਾਨ ਸਰਕਾਰ ਦੇ ਕੋਲ ਇੱਕ ਹੋਰ ਜਿਹੜਾ ਨਿਊਕਲੀਅਰ ਸਾਈਟ ਹੈਗਾ ਜਿਹੜਾ ਉਹਨਾਂ ਨੇ ਕਦੇ ਵੀ ਜਿਹੜਾ ਇੰਟਰਨੈਸ਼ਨਲ ਜਿਹੜੀ ਬਾਡੀ ਹੈਗੀ ਐਟੋਮਿਕ ਐਨਰਜੀ ਏਜੰਸੀ ਆ ਉਹਨਾਂ ਦੇ ਇੰਸਪੈਕਟਰ ਨੂੰ ਨਹੀਂ ਦੱਸਿਆ। ਕਹਿੰਦੇ ਵੀ ਨਿਊਜ਼ ਕਾਨਫਰੰਸ ਦੇ ਵਿੱਚ ਨੈਸ਼ਨਲ ਕਾਉਂਸਲ ਆਫ ਰੈਜ਼ਿਸਟੈਂਸ ਆਫ ਈਰਾਨ NCRI ਜਿਹੜੀ ਇਹ ਆਰਗੇਨਾਈਜੇਸ਼ਨ ਆ ਉੱਥੇ ਦੀ ਸਰਕਾਰ ਦੇ ਉਲਟਾ ਉਹਨਾਂ ਨੇ ਇਹ ਕਿਹਾ ਵੀ ਈਰਾਨ ਦੇ ਆਵਾ ਦੇ ਰੀਜਨ ਦੇ ਵਿੱਚ ਇਹ ਨਵਾਂ ਲੋਕੇਸ਼ਨ ਜਿਹੜਾ ਲੱਭਿਆ ਗਿਆ ਆ। ਇਸ ਸਾਈਟ ਨੂੰ ਕਹਿੰਦੇ ਵੀ ਜੁਲਾਈ 2019 ਦੇ ਵਿੱਚ ਸੈਨੀਟਾਈਜ਼ ਕੀਤਾ ਗਿਆ ਸੀ ਅਤੇ ਇਹਨੂੰ ਜਿਹੜਾ ਆ ਸਾਰੇ ਇਸ ਸਾਈਟ ਨੂੰ ਦੇਖਣ ਵਾਲਾ ਜਿਹੜਾ ਉੱਥੇ ਦਾ ਚੀਫ ਨਿਊਕਲੀਅਰ ਸਾਇੰਟਿਸਟ ਮੋਸ਼ਨ ਫਕਰੀਜ਼ਾਦੇ ਸੀਗਾ, ਜਿਸ ਦਾ ਜਿਹੜਾ ਆ ਜਿਸ ਨੂੰ ਪਿਛਲੇ ਸਮੇਂ ਦੇ ਵਿੱਚ ਅਸੈਸੀਨੇਟ ਕਰ ਦਿੱਤਾ ਗਿਆ ਸੀ। ਸੋ ਹੁਣ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ, ਕਿਉਂਕਿ ਉਹ ਕੋਸ਼ਿਸ਼ ਕਰ ਰਹੇ ਸੀ ਵੀ ਈਰਾਨ ਦੇ ਨਾਲ ਜਿਹੜੀ ਗੱਲਬਾਤ ਸ਼ੁਰੂ ਕੀਤੀ ਜਾਵੇ, ਪਰ ਜੇ ਨਵਾਂ ਸਾਈਟ ਲੱਭਦਾ ਆ ਸੋ ਇਹ ਉਹਨਾਂ ਦੇ ਲਈ ਕਾਫੀ ਹੈਡੇਕ ਹੋਊਗਾ ਵੀ ਹੁਣ ਈਰਾਨ ਨਾਲ ਕਿਸ ਤਰ੍ਹਾਂ ਡੀਲ ਕਰਨਾ ਹੈ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਆਪਾਂ ਦੇਖਿਆ ਵੀ COVID-19 ਦੇ ਦੌਰਾਨ ਜਿੱਥੇ ਵੀ ਮਾੜਾ ਮੋਟਾ ਜਿੱਥੇ ਵੀ ਬਿਜ਼ਨਸ ਖੁੱਲ੍ਹਾ ਸੀ ਜਾਂ ਜਿਹੜੇ ਵੀ ਕੰਮਕਾਜ ਚੱਲ ਰਹੇ ਸੀ ਉੱਥੇ ਇਨਫਰਾਰੈੱਡ
ਜਿਹੜੇ ਸਕੈਨਰਸ ਆ, ਥਰਮਲ ਸਕੈਨਰਸ ਆ, ਉਹ ਲਾਏ ਗਏ ਸੀ। ਹੁਣ ਰਿਸਰਚਰਸ ਇਹ ਕਹਿ ਰਹੇ ਆ ਵੀ ਇਹ ਜਿਹੜੇ ਥਰਮਲ ਸਕੈਨਰਸ ਜਿਸ ਦਾ ਹਾੜੀ ਇੱਕ ਹਿਸਾਬ ਦੇ ਨਾਲ ਮਾਰਕੀਟ ਦੇ ਵਿੱਚ ਇਸ ਪੈਂਡੈਮਿਕ ਦੇ ਦੌਰਾਨ ਆਇਆ, ਕਹਿੰਦੇ ਵੀ ਇਹਨਾਂ ਦੇ ਵਿੱਚੋਂ ਜਿਹੜੇ ਫੀਵਰ ਸਕੈਨਰ ਸੀਗੇ ਕਾਫੀ ਇਨਐਕੂਰੇਟ, ਯਾਨੀ ਕਿ ਗਲਤ ਤਾਪਮਾਨ ਜਿਹੜਾ ਆ ਉਹ ਦੱਸਦੇ ਸੀਗੇ। ਇਹੀ ਜਿਹੜੀਆਂ ਡਿਵਾਈਸਿਸ ਆ ਸਕੂਲਾਂ ਦੇ ਵਿੱਚ, ਵਰਕ ਪਲੇਸਾਂ ਦੇ ਵਿੱਚ ਅਤੇ ਜਨਤਕ ਥਾਵਾਂ ਦੇ ਉੱਤੇ ਜਿਹੜੀਆਂ ਉਹ ਵਰਤੀਆਂ ਗਈਆਂ। ਇਹੀ ਨਹੀਂ, ਜਿਹੜੇ ਟਰੈਵਲ ਕਰਦੇ ਸੀਗੇ ਲੋਕ ਜਹਾਜ਼ਾਂ ਦੇ ਵਿੱਚ, ਉਹਨਾਂ ਦੇ ਉੱਤੇ ਵੀ ਇਹੀ ਜਿਹੜਾ ਉਹ ਵਰਤਿਆ ਜਾਂਦਾ ਰਿਹਾ ਹੈਗਾ ਆ। ਹੁਣ ਦੇਖੋ ਇੰਨੀ ਜਲਦੀ ਅਚਨਚੇਤ ਸਾਰਾ ਕੁਝ ਜਦੋਂ ਠੱਪ ਹੋ ਗਿਆ ਅਤੇ ਫਿਰ ਇਸ ਚੀਜ਼ ਦੀ ਸਭ ਤੋਂ ਜ਼ਿਆਦਾ ਡਿਮਾਂਡ ਸੀ। ਇਸ ਦੇ ਦੌਰਾਨ ਇੱਦਾਂ ਦਾ ਹੋਣਾ ਕਿਤੇ ਸੁਭਾਵਿਕ ਜਿਹਾ ਹੀ ਜਿਹੜਾ ਇਹ ਜਾਪਦਾ ਹੈਗਾ ਆ। ਇਸ ਚੀਜ਼ ਦੇ ਲਈ ਤਿਆਰ ਕੋਈ ਵੀ ਨਹੀਂ ਸੀਗਾ। ਹੁਣ ਜਿਸ ਕੋਲ ਜੋ ਮੌਜੂਦ ਸੀਗਾ, ਉਹਨਾਂ ਨੇ ਉਹ ਚੀਜ਼ ਦੀ ਜਿਹੜੀ ਵਰਤੋਂ ਉਸ ਟਾਈਮ ਦੇ ਉੱਤੇ ਕੀਤੀ ਤਾਂ ਜੋ ਹਰ ਇੱਕ ਚੀਜ਼ ਦੇ ਨਾਲ ਜਿਹੜੇ ਉਹ ਕੰਪਲਾਇੰਟ ਰਹਿ ਸਕਣ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੀ ਟੈਕਸਸ ਦੀ 에ਅਰਕੋਟ ਜਿਹੜੀ ਏਜੰਸੀ ਹੈਗੀ ਆ, ਉਹਨਾਂ ਨੇ ਕਹਿੰਦੇ ਪਈ $16 ਬਿਲੀਅਨ ਬਿਜਲੀ ਦਾ ਜਿਹੜਾ ਜਦੋਂ ਹੁਣ ਪਿੱਛੇ ਵਿੰਟਰ ਸਟੋਰਮ ਆਇਆ ਉਹਦੇ ਵਿੱਚ ਐਕਸਟਰਾ ਜਿਹੜਾ ਚਾਰਜ ਕੀਤਾ ਹੈਗਾ। ਇੰਡੀਪੈਂਡੈਂਟ ਮਾਰਕੀਟ ਮੋਨੀਟਰ ਜਿਹੜੇ ਪਬਲਿਕ ਯੂਟਿਲਿਟੀ ਕਮਿਸ਼ਨ ਆਫ ਟੈਕਸਸ ਆ, ਉਹਨਾਂ ਨੇ ਇੱਕ ਲੈਟਰ ਜਿਹੜਾ ਲਿਖਿਆ ਜਿਹਦੇ ਵਿੱਚ ਦੱਸਿਆ ਵੀ ਕਿਸ ਤਰ੍ਹਾਂ ਜਿਹੜੀ ਇਲੈਕਟ੍ਰਿਕ ਰਿਲਾਇਬਿਲਿਟੀ ਕਾਉਂਸਲ ਆਫ ਟੈਕਸਸ ਆ, ਉਹਨਾਂ ਨੇ ਇੰਨੇ ਜ਼ਿਆਦਾ ਜਦੋਂ ਸਟੋਰਮ ਆਇਆ ਸੀ, ਲੋਕ ਜਿਹੜੇ ਆ ਕਈਆਂ ਦੀ ਮੌਤ ਵੀ ਹੋ ਗਈ, ਕਿੰਨੇ ਦਿਨ ਬਿਜਲੀ ਨਹੀਂ ਰਹੀ। ਉਸ ਦੌਰਾਨ ਜਿਹੜੇ $16 ਬਿਲੀਅਨ ਜਿਹੜੇ ਬਣਾਏ ਹੈਗੇ ਆ। ਸੋ ਪਹਿਲਾਂ ਹੀ ਜਿਹੜੇ ਉੱਥੇ ਦੇ ਗਵਰਨਰ ਨੇ ਕਿਹਾ ਸੀ ਵੀ ਇਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਕਰਾਂਗੇ। ਕਈ ਜਾਣੇ ਜਿਹੜੇ ਬੋਰਡ ਆਫ ਡਾਇਰੈਕਟਰ ਆ ਉਹ ਰਿਜ਼ਾਈਨ ਵੀ ਇਸ ਜਿਹੜੀ ਆਰਗੇਨਾਈਜੇਸ਼ਨ ਆ ਉਹਦੇ ਕਰ ਗਏ ਹੈਗੇ ਆ। ਜੀ, ਬਿਲ ਮੈਗਨਸ ਜਿਹੜੇ ਪ੍ਰੈਜ਼ੀਡੈਂਟ ਤੇ CEO ਹੈਗੇ ਆ ERCOT ਦੇ, ਉਹਨਾਂ ਨੂੰ ਕਹਿੰਦੇ ਆ ਵੀ ਹੁਣ ਫਾਇਰ ਜਿਹੜਾ ਆ ਉਹ ਕਰ ਦਿੱਤਾ ਗਿਆ ਹੈਗਾ ਆ। ਸੋ ਕਾਫੀ ਜਾਨਾਂ ਜਿਹੜੀਆਂ ਆ ਉਹ ਗਈਆਂ ਨੇ 11 ਸੂਬਿਆਂ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਠੰਡ ਪਈ ਸੀ। 80 ਜਾਨਾਂ ਜਿਹੜੀਆਂ ਹੈ ਇਸ ਦੇ ਕਰਕੇ ਚਲੇ ਗਈਆਂ ਸੀਗੀਆਂ। ਇਸ ਦੇ ਵਿੱਚ ਵੱਡਾ ਕਾਰਨ ਇਹੀ ਸੀਗਾ ਵੀ ਲੋਕਾਂ ਨੂੰ ਗਰਮੈਸ਼ ਰੱਖਣ ਦੇ ਲਈ ਕੋਈ ਵੀ ਐਨਰਜੀ ਸੋਰਸ ਜਿਹੜਾ ਆ ਉਹ ਨਹੀਂ ਸੀ ਜਿਹੜਾ ਉਹ ਮਿਲ ਸਕਿਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਹੁਣੇ ਖਬਰ ਜਿਹੜੀ ਆ ਰਹੀ ਆ, ਬਾਈਡਨ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਜਸਟਿਸ ਡਿਪਾਰਟਮੈਂਟ ਆ, ਉਹ ਕਹਿੰਦੇ ਸੁਪਰੀਮ ਕੋਰਟ ਨੂੰ ਹੁਣ ਇਹ ਕਹਿਣ ਜਾ ਰਿਹਾ ਵੀ ਜਿਹੜੇ ਸੈਂਚੁਰੀ ਸਿਟੀਜ਼ ਵਾਲੇ ਇਮੀਗ੍ਰੇਸ਼ਨ ਲਾਸੂਟਸ ਆ ਉਸ ਨੂੰ ਉਹ ਡਿਸਮਿਸ ਕਰ ਦੇਣ। ਪਿਛਲੇ ਪ੍ਰਸ਼ਾਸਨ ਦੇ ਵਿੱਚ ਇਹ ਆਪਾਂ ਦੇਖਿਆ ਗਿਆ ਸੀਗਾ ਵੀ ਇਹ ਪਾਲਿਸੀ ਵੀ ਜਿਹੜੇ ਵੀ ਕੋਈ ਸਿਟੀ ਜਾਂ ਕੋਈ ਕਾਊਂਟੀ ਜਾਂ ਕੋਈ ਇੱਦਾਂ ਸਟੇਟ ਆਪਣੇ ਆਪ ਨੂੰ ਸੈਂਚੁਰੀ ਸਟੇਟ ਜਾਂ ਸਿਟੀ ਕਹਿੰਦੀ ਸੀਗੀ, ਤਾਂ ਉਹ ਬੇਸਿਕਲੀ ਇਹ ਸੀਗੀ ਵੀ ਜਿਹੜੇ ਉੱਥੇ ਦਾ ਲੋਕਲ ਲਾ ਇਨਫੋਰਸਮੈਂਟ ਆ ਉਹ ਆਈਸ ਵਾਲਿਆਂ ਦੇ ਨਾਲ ਮਿਲ ਕੇ ਕੰਮ ਜਿਹੜਾ ਆ ਉਹ ਨਹੀਂ ਕਰੂਗਾ, ਜਿਸ ਦੇ ਕਰਕੇ ਡਿਪਾਰਟਮੈਂਟ ਆਫ ਜਸਟਿਸ ਉਸ ਟਾਈਮ ਦੇ ਉੱਤੇ ਟਰੰਪ ਪ੍ਰਸ਼ਾਸਨ ਦੇ ਦੌਰਾਨ ਉਹਨਾਂ ਨੇ ਇਹਨਾਂ ਦੇ ਉੱਤੇ ਜਿਹੜਾ ਕਈ ਫੰਡਿੰਗ ਰੋਕਣ ਦੀਆਂ ਗੱਲਾਂ ਅਤੇ ਇਹ ਸਾਰੀਆਂ ਚੀਜ਼ਾਂ ਨੂੰ ਬੇਸਿਕਲੀ ਗੈਰ ਸੰਵਿਧਾਨਿਕ ਕਰਾਰ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਆ, ਜਿਸ ਕਰਕੇ ਇਹ ਜਿਹੜੇ ਲਾਸੂਟ ਸੀਗੇ ਉਹ ਸੁਪਰੀਮ ਕੋਰਟ ਤੱਕ ਪਹੁੰਚੇ ਸੀਗੇ। ਹੁਣ ਮੌਜੂਦਾ ਪ੍ਰਸ਼ਾਸਨ ਚਾਹੁੰਦਾ ਆ ਵੀ ਇੱਦਾਂ ਦੀ ਅਸੀਂ ਕੋਈ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਕਰਨਾ ਚਾਹੁੰਦੇ। ਜੇ ਜਿਹੜੇ ਕੋਈ ਸਿਟੀਜ਼ ਆ, ਕਾਊਂਟੀਜ਼ ਆ, ਸਟੇਟਸ ਆ, ਜੇ ਉਹ ਆਪਣੇ ਪੱਧਰ ਦੇ ਉੱਤੇ ਇਹ ਫੈਸਲਾ ਲੈਂਦੇ ਆ ਵੀ ਅਸੀਂ ਇਹ ਜਿਹੜਾ ਡਿਸੀਜਨ ਲਿਆ ਆ ਵੀ ਅਸੀਂ ਇਹ ਜਿਹੜੀ ਇਨਫੋਰਮੇਸ਼ਨ ਆ ਉਹ ਇੱਕ ਦੂਜੇ ਦੇ ਨਾਲ ਬੇਸਿਕਲੀ ਲਾ ਇਨਫੋਰਸਮੈਂਟ ਵਾਲੇ ਆਈਸ ਵਾਲਿਆਂ ਦੇ ਨਾਲ ਨਹੀਂ ਸਾਂਝੀ ਕਰਨਗੇ, ਤਾਂ ਅਸੀਂ ਉਸ ਦੇ ਲਈ ਇਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਪਨਿਸ਼ਮੈਂਟ ਆ ਉਹ ਸਜ਼ਾ ਆ ਉਹ ਇੱਕ ਹਿਸਾਬ ਦੇ ਨਾਲ ਨਹੀਂ ਦੇਵਾਂਗੇ। ਸੋ ਇਸ ਤਰੀਕੇ ਦੇ ਨਾਲ ਕਾਫੀ ਜਿਹੜੀਆਂ ਪਾਲਿਸੀਜ਼ ਆ ਉਹ ਚੇਂਜ ਜਿਹੜੀਆਂ ਉਹ ਹੋ ਰਹੀਆਂ ਹੈਗੀਆਂ, ਜਿੱਥੇ ਇੱਕ ਟਾਈਮ ਦੇ ਉੱਤੇ ਕਾਫੀ ਸਖਤੀ ਆਪਾਂ ਨੂੰ ਇਮੀਗ੍ਰੇਸ਼ਨ ਪਾਲਿਸੀਜ਼ ਦੇ ਵਿੱਚ ਦੇਖੀ ਗਈ ਸੀ, ਜਿੱਥੇ ਕਿ ਟਰੰਪ ਪ੍ਰਸ਼ਾਸਨ ਦੇ ਦੌਰਾਨ ਲੀਗਲ ਇਮੀਗ੍ਰੇਸ਼ਨ ਵਿਆਹ ਕੀਤੇ ਹੋਏ ਲੋਕਾਂ ਦੇ ਵੀ ਜਿਹੜੇ ਗ੍ਰੀਨ ਕਾਰਡ ਆ ਉਹਨਾਂ ਦੀ ਪ੍ਰੋਸੈਸਿੰਗ ਜਿਹੜੀ ਉਹ ਰੋਕ ਦਿੱਤੀ ਗਈ ਸੀ। ਇਸ ਮੌਕੇ ਦੇ ਉੱਤੇ ਹੁਣ ਉਸ ਦੇ ਵਿੱਚ ਇਹਨਾਂ ਨੇ ਢਿੱਲ ਜਿਹੜੀ ਆ ਉਹ ਅਪਣਾਈ ਆ, ਉਸ ਨੂੰ ਤਾਂ ਉਹਨਾਂ ਨੇ ਮੁੜ ਬਹਾਲ ਕਰ ਹੀ ਦਿੱਤਾ ਹੈ ਬਾਈਡਨ ਪ੍ਰਸ਼ਾਸਨ ਨੇ। ਇੱਥੇ ਤਾਂ ਹੁਣ ਚਰਚਾ ਜਿਹੜੀ ਆ ਇਹ ਵੀ ਚੱਲ ਰਹੀ ਆ ਵੀ ਜਿਹੜੇ ਅਸਾਈਲਮ ਦੇ ਉੱਤੇ ਆ ਰਹੇ ਆ ਜਾਂ ਜਿਹੜੇ ਇਸ ਟਾਈਮ ਅਨਡਾਕੂਮੈਂਟਡ ਹੈਗੇ ਆ ਉਹਨਾਂ ਦੇ ਨੂੰ ਵੀ ਜਿਹੜਾ ਸਿਟੀਜ਼ਨਸ਼ਿਪ ਦਾ ਪਾਥਵੇ ਆ ਕਿਸੇ ਤਰੀਕੇ ਦੇ ਨਾਲ ਬਣਾਇਆ ਜਾ ਸਕੇ। ਅਤੇ ਉੱਦਾਂ ਜਿਹੜੇ ਸੈਨੇਟ ਦੇ ਡੈਮੋਕਰੇਟਸ ਆ ਜਾਂ ਲਾਅ ਮੇਕਰਸ ਆ ਡੈਮੋਕਰੇਟ ਜਿਹੜੇ ਆ, ਉਹਨਾਂ ਨੇ ਕਿਹਾ ਵੀ ਇਸ ਮਹੀਨੇ ਦੇ ਵਿੱਚ ਤਾਂ ਨਹੀਂ ਲੱਗਦਾ ਸੀ ਅਸੀਂ ਜਿਹੜਾ ਇਮੀਗ੍ਰੇਸ਼ਨ ਦਾ ਪ੍ਰਪੋਜ਼ਲ ਆ ਉਸ ਨੂੰ ਜਿਹੜਾ ਲਵਾਂਗੇ ਜਾਂ ਉਸ ਦੇ ਉੱਤੇ ਵਿਚਾਰ ਜਿਹੜਾ ਉਹ ਕਰਾਂਗੇ। ਹਾਲ ਦੀ ਘੜੀ ਕਹਿੰਦੇ ਇਟਸ ਟੂ ਹੌਟ ਟੂ ਟੱਚ ਜਿਹੜੀ ਉਹ ਚੀਜ਼ ਜਿਹੜੀ ਉਹ ਹੈਗੀ ਆ। ਸੋ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਮੀਗ੍ਰੇਸ਼ਨ ਦੇ ਇਹਨਾਂ ਦੇ ਪ੍ਰਪੋਜ਼ਲ ਦੇ ਉੱਤੇ ਜਿਹੜੀ ਉਹ ਚਰਚਾ ਹੋਵੇ, ਪਰ ਹਾਲੀ ਇਸ ਨੂੰ ਕੋਈ ਵੀ ਹੱਥ ਲਾ ਕੇ ਰਾਜੀ ਨਹੀਂ ਹੈਗਾ।
ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਸਾਡੀ ਸਟੇਟ ਕੈਲੀਫੋਰਨੀਆ ਆ, ਕਹਿੰਦੇ ਵੀ ਬਹੁਤ ਵੱਡਾ ਡਰਾਊਟ ਇਸ ਸਾਲ ਕੈਲੀਫੋਰਨੀਆ 'ਚ ਹੋਣ ਜਾ ਰਿਹਾ ਆ। ਆਪਾਂ ਦੇਖਿਆ ਵੀ ਮੀਂਹ ਜਿਹੜਾ ਬਹੁਤ ਘੱਟ ਪਿਆ ਆ। ਸਾਰਿਆਂ ਨੂੰ ਯਾਦ ਹੋਊਗਾ ਸੰਨ 2014 ਦੇ ਵਿੱਚ ਜਿਹੜੀ ਡਰਾਊਟ ਸੀ ਬਹੁਤ ਜ਼ਿਆਦਾ ਸੀ। ਕਹਿੰਦੇ ਕੈਲੀਫੋਰਨੀਆ ਦਾ ਜਿਹੜਾ ਵਾਟਰ ਸਿਸਟਮ ਆ ਉਹ ਔਰੋਵਿਲ ਜਿਹੜੀ ਲੇਕ ਆ ਉਹਦੇ ਆਲੇ ਦੁਆਲੇ ਬਹੁਤ ਘੁੰਮਦਾ ਆ। ਔਰੋਵਿਲ ਜਿਹੜੀ ਲੇਕ ਆ, ਜੇ ਉਹ ਸੁੱਕ ਜਾਏ ਅਤੇ ਉਹਦਾ ਜਿਹੜਾ ਪਾਣੀ ਘੱਟ ਜਾਏ ਤਾਂ ਬਹੁਤ ਜ਼ਿਆਦਾ ਜਿਹੜਾ ਕੈਲੀਫੋਰਨੀਆ ਦੇ ਵਾਟਰ ਸਿਸਟਮ 'ਤੇ ਅਸਰ ਪੈਂਦਾ ਆ। ਆਪਾਂ ਦੇਖਿਆ ਸੀ ਪਿਛਲੇ ਸਾਲਾਂ 'ਚ ਉਹ ਜਿਹੜੀ ਲੇਕ ਆ ਉੱਥੇ ਪਾਣੀ ਬਹੁਤ ਘੱਟ ਗਿਆ ਸੀ। ਉਹ ਤੋਂ ਬਾਅਦ ਫਿਰ 2-3 ਸਾਲ ਕਾਫੀ ਚੰਗੇ ਆਏ ਅਤੇ ਉਹ ਜਿਹੜੀ ਲੇਕ ਆ ਬਹੁਤ ਜ਼ਿਆਦਾ ਭਰ ਗਈ। ਫਿਰ ਉਹਦਾ ਡੈਮ ਟੁੱਟ ਗਿਆ। ਸੋ ਹੁਣ ਇਸ ਸਾਲ ਵੀ ਕਹਿੰਦੇ ਵੀ ਇਹ ਲੱਗਦਾ ਆ ਵੀ ਸੰਨ 2014 ਵਾਲੇ ਹਾਲਤ ਹੋ ਸਕਦੇ ਆ। ਕਹਿੰਦੇ ਵੀ ਐਕਸਟ੍ਰੀਮ ਡਰਾਊਟ ਜਿਹੜਾ ਆ ਇਹ ਦੇਖਿਆ ਜਾ ਰਿਹਾ। ਇਕੱਲਾ ਕਹਿੰਦੇ ਕੈਲੀਫੋਰਨੀਆ ਦੇ ਵਿੱਚ ਨਹੀਂ, ਜਿਹੜੀਆਂ ਵੈਸਟਰਨ ਸਟੇਟਸ ਹੈਗੀਆਂ ਸਾਰੀਆਂ ਹੀ, ਨਵਾਡਾ, ਯੂਟਾ, ਐਰੀਜ਼ੋਨਾ, ਨਿਊ ਮੈਕਸੀਕੋ, ਕੋਲੋਰਾਡੋ ਅਤੇ ਵੈਸਟਰਨ ਟੈਕਸਸ, ਇਹ ਸਾਰੀਆਂ ਜਿਹੜੀਆਂ ਆ ਬੁਰੀ ਤਰ੍ਹਾਂ ਅਫੈਕਟ ਹੋਣਗੀਆਂ। ਜੀ ਜੀ ਬਿਲਕੁਲ। ਸੋ ਆਉਣ ਵਾਲੇ ਸਮੇਂ 'ਚ ਦੇਖੋ ਜਿਹੜਾ ਇਹ ਕੀ ਬਣਦਾ ਹੈਗਾ। ਸੋ ਪਾਣੀ ਨੂੰ ਪ੍ਰੀਜ਼ਰਵ ਕਰਨਾ ਜਿਹੜਾ ਹੈ ਭਾਈ ਪਹਿਲੋਂ ਹੀ ਉਸ ਵੱਲ ਨੂੰ ਜਿਹੜਾ ਉਹ ਧਿਆਨ ਦੇਣਾ ਆ ਉਹ ਸ਼ੁਰੂ ਕਰ ਦਿੱਤਾ ਜਾਵੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਹਿਊਸਟਨ ਦੀ ਇੱਕ 37 ਸਾਲਾਂ ਦੀ ਔਰਤ, ਉਸ ਦੇ ਉੱਤੇ ਹੁਣ ਚਾਰਜਿਸ ਦੋਸ਼ ਜਿਹੜੇ ਆ ਉਹ ਲਗਾਏ ਜਾ ਰਹੇ ਆ ਵੀ PPP ਜਿਹੜੀ ਮਨੀ ਹੈ ਜਿਹੜੀ ਕੇਅਰਸ ਐਕਟ ਦੇ ਤਹਿਤ ਦਿੱਤੀ ਗਈ ਸੀ ਉਸਨੇ ਦੁਰਵਰਤੋਂ ਕੀਤੀ ਆ। ਜਸਟਿਸ ਡਿਪਾਰਟਮੈਂਟ ਨੇ ਇਸ 37 ਸਾਲਾ ਲਾਡੋਨਾ ਵਿਗਿਨਸ ਦੇ ਉੱਤੇ ਬੈਂਕ ਫਰਾਡ ਅਤੇ ਝੂਠੀਆਂ ਜਿਹੜੀਆਂ ਸਟੇਟਮੈਂਟਸ ਬੈਂਕ ਨੂੰ ਜਿਹੜੀ ਆ ਉਹ ਦੇਣ ਦੇ ਲਈ ਅਤੇ ਮਨੀ ਲਾਂਡਰਿੰਗ ਦੇ ਜਿਹੜੇ ਚਾਰਜਿਸ ਆ ਉਹ ਲਾ ਦਿੱਤੇ ਆ। ਇਸ ਨੇ PPP ਦੇ ਤਹਿਤ ਇਸ ਨੂੰ $3.6 ਮਿਲੀਅਨ ਜਿਹੜੇ ਆ ਉਹ ਮਿਲੇ ਸੀਗੇ, ਜਿਸ ਦੇ ਵਿੱਚੋਂ ਕਹਿੰਦੇ ਇਸ ਨੇ 7.25 ਲੱਖ ਦਾ ਤਾਂ ਘਰ ਖਰੀਦਿਆ, 80,000 ਦੀ ਉਹਨੇ ਨਵੀਂ ਲੈਂਡ ਰੋਵਰ ਗੱਡੀ ਖਰੀਦੀ ਅਤੇ ਇੱਕ ਜਿਹੜੇ ਸ਼ਨੈਲ ਇੱਕ ਕਾਫੀ ਫੈਸ਼ਨ ਦੀ ਇੰਡਸਟਰੀ 'ਚ ਕਾਫੀ ਵੱਡਾ ਨਾਂ ਆ, ਉਸ ਦੇ $63,000 ਦੇ ਜਿਹੜੇ ਆ ਉਸ ਦੀਆਂ ਚੀਜ਼ਾਂ ਜਿਹੜੀਆਂ ਉੱਥੋਂ ਖਰੀਦੀਆਂ। ਸੋ ਕਹਿੰਦੇ ਵੀ ਹੋਰ ਜਿਹੜੇ ਪਰਚੇਜਿਸ ਆ ਉਸਨੇ ਵੀ ਜਿਹੜੇ ਖਰੀਦੇ ਆ 46,000 ਦੇ ਇੱਕ ਹੋਰ ਲਗਜ਼ਰੀ ਬ੍ਰਾਂਡ ਦੇ ਅਤੇ $14,000 ਜਿਹੜਾ ਉਹਨੇ ਐਪਲ ਦੇ ਉੱਤੇ ਖਰੀਦਿਆ। ਹੁਣ ਕਹਿੰਦੇ ਵੀ ਇਸ ਨੂੰ ਮੰਗਲਵਾਰ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਊਗਾ ਅਤੇ ਜੇ ਇਸ ਦੇ ਦੋਸ਼ ਸਾਬਤ ਹੋ ਜਾਂਦੇ ਆ 30 ਸਾਲਾਂ ਦੀ ਮੈਕਸੀਮਮ ਸਜ਼ਾ ਅਤੇ ਨਾਲ $1 ਮਿਲੀਅਨ ਤੱਕ ਦਾ ਜੁਰਮਾਨਾ ਵੀ ਜਿਹੜਾ ਇਸ ਦੇ ਵਿੱਚ ਹੋ ਸਕਦਾ ਆ। ਸੋ ਇਹ PPP ਲੋਨਸ ਜਿਨ੍ਹਾਂ ਨੇ ਘਪਲੇਬਾਜ਼ੀਆਂ ਕੀਤੀਆਂ ਆ ਇਹ ਉਹਨਾਂ ਦੇ ਲਈ ਚੇਤਾਵਨੀ ਹੈਗੀ ਆ ਵੀ ਇਹਨਾਂ ਨੇ ਛੱਡਣਾ ਕੋਈ ਨਹੀਂ ਆ। ਇੱਦਾਂ ਲੱਗਦਾ ਵੀ ਹੱਥ ਧੋ ਕੇ ਸਾਰਿਆਂ ਦੇ ਪਿੱਛੇ ਜਿਹੜੇ ਆ ਉਹ ਪੈਣਗੇ। ਜੀ ਬਿਲਕੁਲ। ਅਗਲੀ ਖਬਰ ਜਿਸ ਤਰ੍ਹਾਂ ਆਪਾਂ ਪਿਛਲੇ ਦਿਨਾਂ 'ਚ ਦੱਸਦੇ ਆਏ ਹਾਂ ਵੀ ਆਸਟ੍ਰੇਲੀਆ ਦੇ ਵਿੱਚ BJP ਦੀ ਜਿਹੜੀ ਗੁੰਡਾ ਬ੍ਰਿਗੇਡ ਆ ਉਹ ਕੋਸ਼ਿਸ਼ ਕਰ ਰਹੀ ਆ ਵੀ ਸਿੱਖਾਂ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਲੜਾਈ ਝਗੜਾ ਕੀਤਾ ਜਾਵੇ, ਇਹਨੂੰ ਹਿੰਦੂ ਸਿੱਖ ਦਾ ਮਸਲਾ ਬਣਾਇਆ ਜਾਵੇ। ਜਦ ਕਿ ਕਿਸੇ ਤਰ੍ਹਾਂ ਵੀ ਜਿਹੜਾ ਕਿਸਾਨਾਂ ਵਾਲੇ ਬਿੱਲ ਆ ਉਹਦੇ 'ਚ ਹਿੰਦੂ, ਸਿੱਖ, ਮੁਸਲਮਾਨ, ਈਸਾਈ ਕੋਈ ਵੀ ਮਸਲਾ ਨਹੀਂ, ਸਿਰਫ ਅਤੇ ਸਿਰਫ ਕਿਸਾਨੀ ਦਾ ਮਸਲਾ ਆ। ਆਸਟ੍ਰੇਲੀਆ ਦੇ ਵਿੱਚ 4 ਇੰਸੀਡੈਂਟਸ ਹੋ ਗਈਆਂ ਜਿੱਥੇ ਉਹਨਾਂ ਨੇ ਸਿੱਖਾਂ ਨੂੰ ਕੁੱਟਮਾਰ, ਇੰਟੀਮੀਡੇਸ਼ਨ, ਉਹਨਾਂ ਨੂੰ ਜਿੱਦਾਂ ਬਦਨਾਮ ਕਰਨ, ਇੱਦਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ। ਪਹਿਲਾਂ ਇੱਕ ਗੁਰਦੁਆਰਾ ਸਾਹਿਬ ਦੇ ਅੱਗੇ ਦੀ ਤਿਰੰਗਾ ਯਾਤਰਾ ਕੱਢਣ ਲੱਗੇ ਸੀ। ਉਹ ਤੋਂ ਬਾਅਦ ਹੁਣ ਇੱਕ ਇਹ ਵੀ ਇੰਸੀਡੈਂਟ ਆਈ ਆ ਵੀ ਇੱਕ ਸਿੱਖ ਨੌਜਵਾਨ ਨੂੰ ਇਹ ਜਿਹੜੇ BJP ਦੇ ਗੁੰਡੇ ਆ ਉਹਨਾਂ ਵੱਲੋਂ ਆਸਟ੍ਰੇਲੀਆ 'ਚ ਕੁੱਟਿਆ ਗਿਆ ਆ। ਸੋ ਆਸਟ੍ਰੇਲੀਆ ਦੀ ਜਿਹੜੀ ਇੱਕ ਆਸਟ੍ਰੇਲੀਆ ਅਲਾਇੰਸ ਅਗੇਂਸਟ ਹੇਟ ਅਤੇ ਵਾਇਲੈਂਸ ਕਰਕੇ ਔਰਗੇਨਾਈਜੇਸ਼ਨ ਆ, ਉਹਨਾਂ ਨੇ ਦੱਸਿਆ ਵੀ ਅਸੀਂ ਉੱਥੇ ਦੀ ਜਿਹੜੀ ਸਰਕਾਰ ਉਹਦੇ ਨਾਲ ਗੱਲਬਾਤ ਕਰ ਰਹੇ ਹਾਂ। ਈਵਨ ਆਸਟ੍ਰੇਲੀਆ ਦੀ ਗਵਰਨਮੈਂਟ ਨੇ ਇਹ ਵੀ ਕਿਹਾ ਵੀ ਜਿਹੜੇ ਬੰਦੇ ਇੱਦਾਂ ਦੀ ਵਾਇਲੈਂਸ 'ਚ ਇਨਵੋਲਵ ਹੋਣਗੇ ਉਹਨਾਂ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕੀਤਾ ਜਾਊਗਾ। ਇਕੱਲਾ ਆਸਟ੍ਰੇਲੀਆ ਨਹੀਂ, ਕੈਨੇਡਾ ਦੇ ਵਿੱਚ ਵੀ ਇਹ ਬਹੁਤ ਕੋਸ਼ਿਸ਼ ਕੀਤੀ ਗਈ ਆ। ਪਿਛਲੇ ਦਿਨਾਂ 'ਚ ਜਿਹੜੇ ਜਗਮੀਤ ਸਿੰਘ ਹੈਗੇ ਆ ਉਹ ਹੱਕ 'ਚ ਬੋਲਦੇ ਕਿਸਾਨਾਂ 'ਚ, ਉੱਥੇ ਦੇ ਮੈਂਬਰ ਪਾਰਲੀਮੈਂਟ ਉਹਨਾਂ ਦੇ ਆਫਿਸ ਅੱਗੇ ਜਾ ਕੇ ਪ੍ਰੋਟੈਸਟ ਕੀਤੇ ਗਏ ਸੀ। ਹੁਣ ਉਹ ਕਹਿੰਦੇ ਆ ਵੀ ਬਰੈਂਪਟਨ ਏਰੀਏ ਦੇ ਗੁਰਦੁਆਰੇ ਦੇ ਅੱਗੇ ਜਾ ਕੇ ਅਸੀਂ ਪ੍ਰੋਟੈਸਟ ਕਰਾਂਗੇ। ਸੋ ਆਪਾਂ ਇੱਕ ਵਾਰੀ ਫੇਰ ਜਿੰਨੇ ਵੀ ਆਪਣੇ ਪੰਜਾਬੀ ਭੈਣ ਭਰਾ ਹੈਗੇ ਸੁਣਦੇ ਆ, ਸੋ ਇਹ ਕੋਈ ਧਰਮ ਦੀ ਗੱਲ ਨਹੀਂ ਹੈਗੀ। ਜੇ ਕੋਈ ਇੱਦਾਂ ਦੀ ਸ਼ਰਾਰਤ ਕਰਦਾ ਆ ਸੋ ਉਹਦੇ ਨਾਲ ਕੋਈ ਖਹਿਬਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਉਹ ਇਹੀ ਚੀਜ਼ ਸ਼ੋਅ ਕਰਨੀ ਚਾਹੁੰਦੇ ਆ ਵੀ ਦੇਖੋ ਜੀ ਇਹ ਸਿੱਖ ਪੰਜਾਬੀ ਜਿਹੜੇ ਆ ਵਾਇਲੈਂਸ ਫੈਲਾਉਂਦੇ ਆ, ਜਦੋਂ ਕਿ ਉਹ ਸ਼ਰਾਰਤ ਉਹ ਕਰਦੇ ਹੈਗੇ ਆ।
ਪਿਛਲੇ ਦਿਨਾਂ 'ਚ ਉੱਥੇ ਦਾ ਗੋਦੀ ਮੀਡੀਆ ਤੁਸੀਂ ਦੇਖਿਆ ਹੋਣਾ ਵੀ ਉਹ ਕਿੱਦਾਂ ਜਿਹੜੀਆਂ ਉੱਥੇ ਸ਼ੋਅ ਕਰਦਾ ਆ ਵੀ ਦੇਖੋ ਜੀ ਇਹ ਤਾਂ ਖਾਲਿਸਤਾਨੀਆਂ ਦਾ ਪ੍ਰੋਟੈਸਟ ਹੈਗਾ ਆ, ਇੱਥੇ ਤਾਂ ਜੀ ਆਹ ਦੇਖੋ ਇੰਡੀਆ ਦਾ ਝੰਡਾ ਸਾੜਦੇ ਆ, ਜੁੱਤੀਆਂ ਨਾਲ ਬੰਨ੍ਹਿਆ ਆ, ਉਹ ਕਿਤੇੋਂ ਫੋਟੋਆਂ ਕਿਤੋਂ ਚੱਕ ਲੈਂਦੇ ਆ ਤੇ ਲਾ ਕੇ ਜਿਹੜਾ ਸ਼ੋਅ ਕਰਦੇ ਆ। ਸੋ ਇਸ ਕਰਕੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਪਲੀਜ਼ ਇਹ ਧਿਆਨ 'ਚ ਰੱਖੋ, ਜੇ ਕੋਈ ਇੱਦਾਂ ਦੀ ਸ਼ਰਾਰਤ ਕਰਦਾ ਆ ਉਹਦੇ ਨਾਲ ਫਸਣ ਦੀ ਕੋਈ ਜ਼ਰੂਰਤ ਨਹੀਂ ਹੈ, ਪਰ ਉਹਨਾਂ ਦੀ ਪਿਕਚਰਸ ਵਗੈਰਾ ਪੂਰੀ ਲਓ ਤੇ ਨਾਲ ਉਹ ਜਿਹੜੀ ਆ ਪੁਲਿਸ ਨੂੰ ਜਾਂ ਲੋਕਲ ਜੋ ਵੀ ਗਵਰਨਮੈਂਟ ਆ ਉਹਨੂੰ ਰਿਪੋਰਟ ਕਰੋ ਜੀ। ਉੱਥੇ ਦਾ ਜਿਹੜਾ ਗਵਰਨਰ ਪੈਟਰਿਕ ਬਰਾਊਨ ਆ, ਜਿਹੜਾ ਬਰੈਂਪਟਨ ਦਾ ਲਾਇਰ ਵੀ ਆ ਅਤੇ ਉਹ ਸਾਬਕਾ ਓਪੋਜੀਸ਼ਨ ਪਾਰਟੀ ਦਾ ਜਿਹੜਾ ਅਫੀਸ਼ੀਅਲ ਵੀ ਰਿਹਾ ਹੈ, MP ਵੀ ਜਿਹੜਾ ਉੱਥੇ ਰਿਹਾ ਆ, ਉਸਨੇ ਇਸ ਦੀ ਜਿਹੜੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਆ। ਕਹਿੰਦੇ ਵੀ ਇੱਦਾਂ ਦੇ ਜਿਹੜੇ ਥ੍ਰੈਟ ਆ, ਇੱਦਾਂ ਦੀਆਂ ਧਮਕੀਆਂ ਦਾ ਜਿਹੜਾ ਜੀ ਕੈਨੇਡਾ ਦੇ ਵਿੱਚ ਕੋਈ ਜਿਹੜੀ ਉਹ ਜਗ੍ਹਾ ਨਹੀਂ ਹੈਗੀ। ਰਿਲੀਜੀਅਸ ਫਰੀਡਮ ਇੱਥੇ ਨੂੰ ਕਹਿੰਦੇ ਅਸੀਂ ਸਪੋਰਟ ਕਰਦੇ ਹਾਂ ਅਤੇ ਬਰੈਂਪਟਨ ਇਸ ਚੀਜ਼ ਨੂੰ ਪਹਿਲਾਂ ਤੋਂ ਸਪੋਰਟ ਕਰਦਾ ਆ ਰਿਹਾ ਹੈ ਅਤੇ ਇੱਦਾਂ ਹੀ ਜਿਹੜਾ ਉਹ ਕਰਾਂਗੇ। ਜਿਹੜੇ ਕੁਛ ਲੋਕ ਇਸ ਸ਼ਹਿਰ ਦੇ ਵਿੱਚ ਆ ਕੇ ਇੱਦਾਂ ਦੀ ਹੇਟ ਫੈਲਾਉਣ ਦੀ ਕੋਸ਼ਿਸ਼ ਕਰਨਗੇ, ਉਸ ਦੀ ਜਿਹੜੀ ਇਹ ਜਗ੍ਹਾ ਨਹੀਂ ਹੈਗੀ। ਹਰਾਸਿੰਗ ਅਤੇ ਥ੍ਰੈਟ ਕਰਨਾ, ਜਾਣ ਬੁੱਝ ਕੇ ਧਮਕੀਆਂ ਦੇਣੀਆਂ ਪਲੇਸਿਸ ਆਫ ਵਰਸ਼ਿਪ, ਇਹ ਇੱਕ ਬਹੁਤ ਨਿੰਦਣਯੋਗ ਜਿਹੜੀ ਆ ਉਹ ਗੱਲ ਹੈਗੀ ਆ। ਉਹਨਾਂ ਦੇ ਨਾਲ ਹੀ ਉੱਥੇ ਦੇ ਚੀਫ ਆਫ ਜਿਹੜੇ ਪੀਲ ਦੇ ਰੀਜਨਲ ਪੁਲਿਸ ਦੇ ਆ ਨਿਸ਼ਾਨ, ਉਹਨਾਂ ਨੂੰ ਵੀ ਉਹਨਾਂ ਨੇ ਨਾਲ ਹੀ ਟਵਿੱਟਰ ਦੇ ਉੱਤੇ ਕਰ ਦਿੱਤਾ ਵੀ ਭਾਈ ਇਸ ਦੇ ਉੱਤੇ ਨਜ਼ਰ ਰੱਖੋ ਵੀ ਇਹ ਕੀ ਕਰਨ ਜਾ ਰਹੇ ਆ ਇਹ ਕੁਛ ਲੋਕ। ਇਹ ਕੋਈ ਉੱਥੇ ਜਥੇਬੰਦੀ ਹੈਗੀ ਆ ਕੈਨੇਡਾ ਹਿੰਦੂ ਐਡਵੋਕੇਸੀ ਕੋਈ ਕਰਕੇ ਆ, ਸੋ ਇਹਨਾਂ ਨੇ ਇਹ ਸਾਰਾ ਕੁਛ ਜਿਹੜਾ ਉਹ ਕਰ ਰਿਹਾ। ਸੋ ਤੁਸੀਂ ਦੇਖੋ ਵੀ ਕਿੱਦਾਂ ਹੇਟ ਜਿਹੜੀ ਆ ਇਹਨਾਂ ਦੇ ਮਨਾਂ ਦੇ ਵਿੱਚ ਜਿਹੜੀ ਇਹ ਭਰੀ ਹੈਗੀ ਆ। ਇਹ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਤਾਂ ਹਿੰਦੂ ਸਿੱਖ ਲੜਾਈ ਕਰਾਉਣ ਦੀ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ, ਉੱਥੇ ਤਾਂ ਹੋਈ ਨਹੀਂ। ਇਹ ਹੁਣ ਬਾਹਰੋਂ ਟਰਾਈ ਕਰ ਰਹੇ ਆ। ਸੋ ਬਾਹਰਲਿਆਂ ਨੂੰ ਹੋਰ ਵੀ ਜ਼ਿਆਦਾ ਜਿਹੜੀ ਇਸ ਟਾਈਮ ਸੁਹਿਰਦਤਾ ਜਿਹੜੀ ਉਹ ਅਪਣਾਉਣੀ ਪੈਣੀ ਆ, ਤਾਂ ਜੋ ਉੱਥੇ ਬੈਠੇ ਜਿਹੜੇ ਸੰਘਰਸ਼ ਕਰ ਰਹੇ ਲੋਕ ਆ ਉਹਨਾਂ ਦੇ ਸੰਘਰਸ਼ ਦੇ ਉੱਤੇ ਕੋਈ ਜਿਹੜੀ ਆ ਉਹ ਅਸਰ ਪੁੱਠਾ ਨਾ ਪਵੇ ਜੀ। ਸੋ ਜੇ ਸਟਾਕ ਦੀ ਗੱਲ ਕਰਦੇ ਜਾਈਏ, ਅੱਜ ਡਾਓ ਜੋਨ ਫਿਰ ਮੂੰਦੇ ਭਾਰ ਡਿੱਗਿਆ, 300 ਪੁਆਇੰਟ ਦੇ ਕਰੀਬ ਥੱਲੇ ਚਲਾ ਗਿਆ। ਬਿਲਕੁਲ ਜੀ, ਪਿਛਲੇ 3-4 ਦਿਨਾਂ ਤੋਂ ਲਗਾਤਾਰ ਜਿਹੜਾ 300 ਤੋਂ 100-200 ਪੁਆਇੰਟ ਜਿਹੜਾ ਐਵਰੀ ਡੇ ਡਿੱਗ ਰਿਹਾ ਆ, ਅਤੇ ਅੱਜ ਵੀ 346 ਪੁਆਇੰਟ ਦੀ ਗਿਰਾਵਟ ਡਾਓ ਜੋਨਸ ਦੇ ਵਿੱਚ ਦੇਖੀ ਗਈ ਆ। 30,924 ਦੇ ਉੱਤੇ ਇਹ ਬੰਦ ਹੋਇਆ ਆ। ਉਧਰ ਨੈਸਡੈਕ ਦੇ ਵਿੱਚ ਵੀ ਵੱਡੀ ਗਿਰਾਵਟ ਹੋਈ ਆ, 200 ਤੇ 74 ਪੁਆਇੰਟ ਉਹ ਥੱਲੇ ਗਿਆ ਆ। 12,723 ਦੇ ਉੱਤੇ ਇਹ ਕਲੋਜ਼ ਹੋਇਆ। S&P ਦੇ ਵਿੱਚ 51 ਪੁਆਇੰਟ ਡਿੱਗੇ, 3768 ਦੇ ਉੱਤੇ ਇਹ ਬੰਦ ਹੋਇਆ। ਅਤੇ ਸੋਨੇ ਦੀ ਕੀਮਤ ਵੀ ਡਿੱਗੀ ਆ, $1,690 ਪ੍ਰਤੀ ਆਉਂਸ ਰਹੀ ਆ, ਅਤੇ 10 ਈਅਰ ਯੀਲਡ 1.55% ਰਹੀ ਆ। ਜੀ ਬਿਲਕੁਲ। ਸੋ ਕੱਲ੍ਹ ਨੂੰ ਜਿਹੜੇ ਫਿਗਰਸ ਆਣੇ ਹੈਗੇ ਜੋਬਸ ਦੇ ਵੀ, ਸੋ ਉਹ ਤੋਂ ਜਿਹੜਾ ਪਤਾ ਲੱਗੂਗਾ ਵੀ ਕਿੰਨੀਆਂ ਕੁ ਜੋਬਸ ਜਿਹੜੀਆਂ ਐਡ ਹੋਈਆਂ ਆ, ਕਿਉਂਕਿ ਫੈਡ ਸੋਚ ਰਿਹਾ ਵੀ ਜਿਹੜੀਆਂ ਜੋਬਸ ਆ ਉਹ ਕਾਫੀ ਵੱਡੀ ਗਿਣਤੀ 'ਚ ਫਰਵਰੀ 'ਚ ਐਡ ਹੋਈਆਂ ਹੋਣਗੀਆਂ, ਪਰ ਉਹਨਾਂ ਦੇ ਆਉਣ ਤੋਂ ਬਾਅਦ ਪਤਾ ਲੱਗੂਗਾ ਵੀ ਮਾਰਕੀਟ ਕਿੱਦਾਂ ਰਹਿੰਦੀ ਹੈਗੀ ਆ। ਅਤੇ ਇੱਕ $US ਦੀ ਕੀਮਤ ਦੱਸਦੀ ਜਾਈਏ, ਇੰਡੀਆ ਦੇ 73 ਰੁਪਏ 8 ਪੈਸੇ ਦੇ ਬਰਾਬਰ ਰਹੀ ਆ ਅੱਜ, ਅਤੇ ਇੱਕ $US ਦੀ ਕੀਮਤ ਕੈਨੇਡਾ ਦੇ $1.26 ਦੇ ਬਰਾਬਰ ਰਹੀ ਹੈ। ਜੀ ਇਨਫੈਕਟ ਹਰਜੋਤ ਸਿੰਘ ਜੀ, ਅਨਇੰਪਲੋਇਮੈਂਟ ਦੇ ਜਿਹੜੇ ਆંકੜੇ ਆ ਉਹ ਅੱਜ ਆ ਗਏ ਆ, ਅਤੇ ਇਹ 7,45,000 ਜਿਹੜੇ ਨਵੇਂ ਲੋਕਾਂ ਨੇ ਪਹਿਲੀ ਵਾਰ ਅਨਇੰਪਲੋਇਮੈਂਟ ਦੇ ਜਿਹੜੇ ਕਲੇਮ ਆ ਉਹ ਫਾਈਲ ਕੀਤੇ ਆ। ਇਹ ਪਿਛਲੇ ਹਫ਼ਤੇ ਦੇ ਨਾਲੋਂ 9,000 ਵੱਧ ਜਿਹੜਾ ਆ ਉਹ ਦੱਸਿਆ ਜਾ ਰਿਹਾ। ਸੋ ਲੇਬਰ ਮਾਰਕੀਟ ਅਜੇ ਵੀ ਉਸੇ ਤਰੀਕੇ ਦੇ ਨਾਲ ਜਿਹੜੀ ਆ ਉਹ ਲੜਖੜਾ ਕੇ ਹੀ ਚੱਲ ਰਹੀ ਹੈਗੀ ਆ। ਸੋ ਇਹ ਇੱਕ ਟਾਈਮ ਦੇ ਉੱਤੇ ਤਾਂ ਮਿਲੀਅਨ ਤੋਂ ਉੱਤੇ ਵੀ ਜਿਹੜੀ ਉਹ ਪਹੁੰਚ ਗਈ ਸੀ, ਪਰ ਫਿਰ ਉਸ ਦੇ ਵਿੱਚ ਥੋੜ੍ਹੀ ਜਿਹੀ ਗਿਰਾਵਟ ਦੇਖੀ ਗਈ, ਸਥਿਰਤਾ ਥੋੜ੍ਹੀ ਜਿਹੀ ਆਈ ਸੀ, ਪਰ ਹੁਣ ਮੁੜ ਦੁਬਾਰਾ ਜਿਹੜੀ ਆ ਉੱਤੇ ਵੱਲ ਨੂੰ ਇਸ ਦਾ ਟਰੈਂਡ ਆ ਉਹ ਚੱਲ ਰਿਹਾ ਹੈਗਾ ਆ। ਸੋ ਹੁਣ ਆਪਾਂ ਜਿਹੜਾ ਜੀ ਇਜਾਜ਼ਤ ਲੈਂਦੇ ਹਾਂ, ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।